ਰਮਨੀਕ ਮਾਨ ਸੁੱਖੀ ਚਾਲ ਉਹਨਾਂ ਨੇ ਲਿਖਿਆ ਕਿ ਰਮਨੀਕ ਮਾਨ ਸੁੱਖੀ ਚਾਲ ਨਿਊ ਆਰਐਸਐਸ ਬੀਜੇਪੀ ਏਜੰਟਸ ਟੂ ਮਿਸਲੀਡ 6 ਅਮਨ ਬਾਲੀ ਨਾਂ ਦਾ ਇੱਕ ਜਿਹੜਾ ਆਪਣੇ ਆਪ ਨੂੰ ਜਰਨਲਿਸਟ ਪੰਥਕ ਪਿੰਡਾਂ ਵਾਲਿਆਂ ਦਾ ਐਡਮਾਇਰਰ ਔਰ ਸਰ ਕਪੂਰ ਸਿੰਘ ਦਾ ਐਡਮਾਇਰਰ ਉਹ ਵੀ ਅੱਜ ਕੱਲ੍ਹ ਪੂਰੀ ਨਫ਼ਰਤ ਜਿਹੜੀ ਹੈ ਉਹ ਉਗਲ ਰਿਹਾ ਬੀਜੇਪੀ ਆਰਐਸਐਸ ਦੇ ਹੱਕ 'ਚ ਕੌਸ਼ਨ ਰਿਗਾਰਡਿੰਗ ਅਮਨ ਬਾਲੀ ਕਿ ਵੀ ਇਸ ਤੋਂ ਬਚ ਕੇ ਰਹਿਣ ਦੀ ਲੋੜ ਹੈ। ਜਗਮੋਹਨ ਸਿੰਘ ਟੋਨੀ ਨੇ ਸੋ ਦੋ ਸਟੇਟਮੈਂਟਸ ਜਿਹੜੀਆਂ ਨੇ ਉਹਨਾਂ ਦੀਆਂ ਬੜੀਆਂ ਪਾਵਰਫੁਲ ਨੇ ਕਿ ਜਿਹੜਾ ਬੀਜੇਪੀ ਨੇ ਲਵ ਜਿਹਾਦ ਦਾ ਰੌਲਾ ਪਾਇਆ ਉਸ ਨੂੰ ਜਿਹੜਾ ਮਜ਼ਬੂਤੀ ਦੇਣ ਲਈ ਜਿਹੜਾ ਕਸ਼ਮੀਰ ਵਿਚਲੀਆਂ ਸਿੱਖ ਬੱਚੀਆਂ ਦਾ ਨਾਲ ਜੁੜਿਆ ਘਟਨਾਕ੍ਰਮ ਹੈ ਉਹਨੂੰ ਆਊਟ ਆਫ ਪ੍ਰਪੋਰਸ਼ਨ ਬਲੋ ਕੀਤਾ ਔਰ ਇਹਨਾਂ ਸਾਰਿਆਂ ਦਾ ਸਰਗਣਾ ਜਿਹੜਾ ਉਹ ਦਿੱਲੀ ਕਮੇਟੀ ਦਾ ਪ੍ਰਧਾਨ ਮਨਜਿੰਦਰ ਸਿੰਘ ਸਰਸਾ। ਇਹ ਕਿੰਨੀ ਵੱਡੀ ਤਕਲੀਫ ਸੀ ਹਿੰਦੂ ਤਵੀਆਂ ਲਈ ਕਿ ਸਿੱਖ ਕਸ਼ਮੀਰੀਆਂ ਦੇ ਨਾਲ ਖਲੋਤੇ ਜਦੋਂ ਕਸ਼ਮੀਰੀ ਬੱਚੀਆਂ ਭਾਰਤ ਭਰ ਦੇ ਵਿੱਚ ਜਿਹੜੀਆਂ ਨੇ ਉਹ ਜ਼ਬਰ ਦਾ ਇਹਨਾਂ ਦਾ ਸ਼ਿਕਾਰ ਹੋਣ ਜਾ ਰਹੀਆਂ ਸੀ। 60 ਤੋਂ ਜ਼ਿਆਦਾ ਬੱਚੀਆਂ ਨੂੰ ਆਪਣੇ ਖਰਚ ਤੇ ਬਾਈ 에ਅਰ ਸ੍ਰੀਨਗਰ ਘਰਾਂ ਤੱਕ ਪਹੁੰਚਾਇਆ। ਲੰਡਨ ਤੋਂ ਲੈ ਕੇ ਵੈਨਕੂਵਰ ਤੱਕ ਜਿਵੇਂ ਕਸ਼ਮੀਰ ਦੇ ਇੱਕ ਜਰਨਲਿਸਟ ਹੈਦਰ ਨੇ ਕਿਹਾ ਕਿ ਜਿਹੜੀ ਖਾਲਿਸਤਾਨੀ ਤਹਿਰੀਕ ਔਰ ਕਸ਼ਮੀਰ ਦੀ ਟੁਗੈਦਰਨੈਸ ਸੀ ਇਹਨੇ ਇਹਨਾਂ ਨੂੰ ਬਹੁਤ ਤਕਲੀਫ ਦਿੱਤੀ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਸ਼ਮੀਰ ਵਿੱਚ ਸਿੱਖ ਬੱਚਿਆਂ ਦੇ ਮਾਮਲੇ ਨੇ ਭਾਰਤ ਵਿੱਚ ਸਿੱਖਾਂ ਮੁਸਲਮਾਨਾਂ ਦੇ ਰਿਸ਼ਤਿਆਂ ਵਿੱਚ ਕਾਫੀ ਕੁੜੱਤਣ ਜਿਹੜੀ ਆ ਪੈਦਾ ਕੀਤੀ ਹੈ ਜਿਸ ਦਾ ਫਾਇਦਾ ਬੀਜੇਪੀ ਦੇ ਹਿੰਦੂ ਤਵੀ ਏਜੰਡੇ ਨੂੰ ਹੋਇਆ ਹੈ। ਸੋ ਬੀਜੇਪੀ ਦੇ ਮੀਡੀਆ ਤੰਤਰ ਨੇ ਵੀ ਇਸ ਮੁੱਦੇ ਤੇ ਭੜਕਾਹਟ ਪੈਦਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਤੁਹਾਡੀਆਂ ਲਿਖਤਾਂ ਐਂਡ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਪਿਛਲੇ 3-4 ਦਿਨ ਤੋਂ ਹੀ ਅਸੀਂ ਲਗਾਤਾਰਤਾ ਨਾਲ ਇਸ ਇਸ਼ੂ ਨੂੰ ਡਿਸਕਸ ਕੀਤਾ ਹੈ। ਜਜ਼ਬਾਤ ਤੋਂ ਦੂਰ ਰਹਿੰਦਿਆਂ ਕੋਸ਼ਿਸ਼ ਕੀਤੀ ਕਿ ਓਬਜੈਕਟਿਵ ਡਿਸਕਸ਼ਨ ਹੋਏ ਜੀ। ਹਾਲਾਂ ਸਾਡੇ ਕੁਝ ਸਿੱਖ ਵੀਰਾਂ ਨੂੰ ਇਹ ਵੀ ਲੱਗਾ ਕਿ ਵੀ ਨਹੀਂ ਅਸੀਂ ਬਿਲਕੁਲ ਸੱਚੀ ਪਿਕਚਰ ਨਹੀਂ ਦੇ ਰਹੇ, ਅਸੀਂ ਇੱਕ ਪਾਸੇ ਨੂੰ ਡਿਫੈਂਡ ਕਰ ਰਹੇ ਹਾਂ। ਪਰ ਮੈਂ ਇਹ ਸਮਝਦਾ ਕਿ ਤੁਹਾਡੀ ਓਬਜੈਕਟਿਵਿਟੀ ਉਦੋਂ ਹੀ ਹੁੰਦੀ ਹੈ ਜਦੋਂ ਚਾਰ ਚਫੇਰੇ ਜਿਹੜੀ ਹੈ ਉਹ ਨੈਗੇਟਿਵਿਟੀ ਦੀ ਹਵਾ ਜਾਂ ਆਂਧੀ ਜਾਂ ਤੂਫਾਨ ਚਲਾਇਆ ਜਾ ਰਿਹਾ ਹੋਵੇ। ਜਿਵੇਂ ਬੀਜੇਪੀ ਦਾ ਆਰਐਸਐਸ ਦਾ ਸਾਰਾ ਆਈਟੀ ਸੈੱਲ ਕਰ ਰਿਹਾ ਹੈ, ਉਹਨਾਂ ਦਾ ਮੇਨ ਸਟ੍ਰੀਮ ਮੀਡੀਆ ਕਰ ਰਿਹਾ ਹੈ, ਉਹਨਾਂ ਦੇ ਪਗੜੀਧਾਰੀ ਜਿਹੜੇ ਏਜੰਟ ਸਿੱਖਾਂ ਦੇ ਵਿੱਚ ਵਾੜੇ ਹੋਏ ਨੇ ਜਿਹੜੇ ਪੰਥਕ ਹੋਣ ਦੇ ਨਾਂ ਥੱਲੇ ਆਊਟ ਆਫ ਪ੍ਰਪੋਰਸ਼ਨ ਉਹਨੂੰ ਬਲੋ ਕਰ ਰਹੇ ਨੇ ਸਾਰੀ ਗੱਲ ਨੂੰ। ਔਰ ਇਸ ਬਾਰੇ ਸਾਨੂੰ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਖਾਸ ਤੌਰ ਤੇ 2-3 ਲਿਖਤਾਂ ਲਿਖੀਆਂ ਔਰ ਉਹਦੇ 'ਚ ਉਹਨਾਂ ਨੇ ਕੁਝ ਬੰਦੇ ਆਇਡੈਂਟੀਫਾਈ ਕੀਤੇ ਜਿਹੜੇ ਇਸ ਵੇਲੇ ਸੋਸ਼ਲ ਮੀਡੀਆ 'ਤੇ ਔਰ ਦੂਜਾ ਬਹੁਤ ਜਿਹੜੀ ਹੈ ਹੈਡਲਾਈਨ ਬਟੋਰ ਰਹੇ ਨੇ। ਉਹਨਾਂ 'ਚ ਇੱਕ ਰਮਨੀਕ ਮਾਨ ਸੁੱਖੀ ਚਾਲ ਉਹਨਾਂ ਨੇ ਲਿਖਿਆ ਕਿ ਰਮਨੀਕ ਮਾਨ ਸੁੱਖੀ ਚਾਲ ਨਿਊ ਆਰਐਸਐਸ ਬੀਜੇਪੀ ਏਜੰਟਸ ਟੂ ਮਿਸਲੀਡ 6 ਔਰ ਇਸੇ ਤਰ੍ਹਾਂ ਅਮਨ ਬਾਲੀ ਨਾਂ ਦਾ ਇੱਕ ਜਿਹੜਾ ਆਪਣੇ ਆਪ ਨੂੰ ਜਰਨਲਿਸਟ ਪੰਥਕ ਪਿੰਡਾਂ ਵਾਲਿਆਂ ਦਾ ਐਡਮਾਇਰਰ ਔਰ ਸਰ ਕਪੂਰ ਸਿੰਘ ਦਾ ਐਡਮਾਇਰਰ ਉਹ ਵੀ ਅੱਜ ਕੱਲ੍ਹ ਪੂਰੀ ਨਫ਼ਰਤ ਜਿਹੜੀ ਹੈ ਉਹ ਉਗਲ ਰਿਹਾ ਬੀਜੇਪੀ ਆਰਐਸਐਸ ਦੇ ਹੱਕ 'ਚ ਔਰ ਉਹਦੇ 'ਚ ਵੀ ਉਹਨਾਂ ਨੇ ਇੱਕ ਲਿਖਤ ਪੂਰੀ ਡੀਟੇਲ 'ਚ ਲਿਖੀ ਹੈ ਕੌਸ਼ਨ ਰਿਗਾਰਡਿੰਗ ਅਮਨ ਬਾਲੀ ਕਿ ਵੀ ਇਸ ਤੋਂ ਬਚ ਕੇ ਰਹਿਣ ਦੀ ਲੋੜ ਹੈ। ਹੁਣ ਮੈਂ ਸਮਝਦਾ ਵੀ ਜਿਹੜੀ ਓਬਜੈਕਟਿਵ ਬਹੁਤ ਸਾਰੀ ਗੱਲ ਇਸ ਸਾਰਿਆਂ ਨੂੰ ਸਮਝਿਆ ਔਰ ਲਿਖਿਆ ਵਰਲਡ ਸਿੱਖ ਨਿਊਜ਼ ਉਹਨਾਂ ਦੇ ਐਡੀਟਰ ਜਗਮੋਹਨ ਸਿੰਘ ਟੋਨੀ ਨੇ ਬੜੇ ਸੀਜ਼ਨਡ ਜਰਨਲਿਸਟ ਵੀ ਨੇ ਔਰ ਪੋਲੀਟੀਕਲ ਐਕਟਿਵਿਸਟ ਵੀ ਪ੍ਰੋਫੈਸਰ ਸਨ ਮੁੰਬਈ ਦੇ ਕਾਲਜ ਜਦੋਂ ਜੂਨ 84 ਤੋਂ ਬਾਅਦ ਇਸ ਪਾਸੇ ਤੁਰੇ। ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਜਨਰਲ ਸੈਕਟਰੀ ਵੀ ਰਹੇ। ਉਹਨਾਂ ਦੀਆਂ ਅੱਜ ਮੈਂ ਲਿਖਤਾਂ ਵਰਲਡ ਸਿੱਖ ਨਿਊਜ਼ 'ਚ ਦੇਖ ਰਿਹਾ ਸੀ ਕਿ ਉਹਨਾਂ ਨੇ ਅੰਗਰੇਜ਼ੀ 'ਚ ਵੀ ਹੈ ਵਰਲਡ ਸਿੱਖ ਨਿਊਜ਼, ਪੰਜਾਬੀ 'ਚ ਵੀ ਉਹਦਾ ਪਾਰਟ ਹੈ। ਸੋ ਦੋ ਸਟੇਟਮੈਂਟਸ ਜਿਹੜੀਆਂ ਨੇ ਉਹਨਾਂ ਦੀਆਂ ਬੜੀਆਂ ਪਾਵਰਫੁਲ ਨੇ ਜਿਹਦੇ 'ਚ ਫੈਕਟਸ 'ਤੇ ਬੇਸਡ ਗੱਲ ਕੀਤੀ ਹੈ। ਇੱਕ ਦਾ ਹੈਡਲਾਈਨ ਇਹ ਹੈ ਕਿ ਕਸ਼ਮੀਰੀ ਸਿੱਖ ਗਰਲਜ਼ ਇਸ਼ੂ ਵਾਜ਼ ਬਲੋਨ ਅਪ ਟੂ ਸਰਵ ਬੀਜੇਪੀਜ਼ ਲਵ ਜਿਹਾਦ ਕਿ ਜਿਹੜਾ ਬੀਜੇਪੀ ਨੇ ਲਵ ਜਿਹਾਦ ਦਾ ਰੌਲਾ ਪਾਇਆ ਉਸ ਨੂੰ ਜਿਹੜਾ ਮਜ਼ਬੂਤੀ ਦੇਣ ਲਈ ਜਿਹੜਾ ਕਸ਼ਮੀਰ ਵਿਚਲੀਆਂ ਸਿੱਖ ਬੱਚੀਆਂ ਦਾ ਨਾਲ ਜੁੜਿਆ ਘਟਨਾਕ੍ਰਮ ਹੈ ਉਹਨੂੰ ਆਊਟ ਆਫ ਪ੍ਰਪੋਰਸ਼ਨ ਬਲੋ ਕੀਤਾ ਔਰ ਇਹਨਾਂ ਸਾਰਿਆਂ ਦਾ ਸਰਗਣਾ ਜਿਹੜਾ ਉਹ ਦਿੱਲੀ ਕਮੇਟੀ ਦਾ ਪ੍ਰਧਾਨ ਮਨਜਿੰਦਰ ਸਿੰਘ ਸਰਸਾ ਔਰ ਸਰ ਜਗਮੋਹਨ ਸਿੰਘ ਟੋਨੀ ਨੇ ਵਰਲਡ ਸਿੱਖ ਨਿਊਜ਼ 'ਚ ਲਿਖਿਆ ਅਕਾਲੀ ਦਲ ਆਗੂ ਮਨਜਿੰਦਰ ਸਿੰਘ ਸਿਰਸਾ ਦੀ ਨਫ਼ਰਤ ਮੁਹਿੰਮ ਨੂੰ
ਠੱਲ ਪਾਓ ਜੀ ਕਿ ਉਹ ਕਿਵੇਂ ਨਫ਼ਰਤ ਫੈਲਾਉਣ ਦਾ ਕੰਮ ਕਰ ਰਿਹਾ ਹੈ। ਔਰ TV 84 ਦੀ ਟੀਮ ਨੇ ਵੀ ਸਰ ਪਰਮਜੀਤ ਸਿੰਘ ਸਰਨਾ ਜਿਹੜੇ ਦਿੱਲੀ ਕਮੇਟੀ ਦੇ ਪ੍ਰਧਾਨ ਰਹੇ, ਹੁਣ ਦਿੱਲੀ ਅਕਾਲੀ ਦਲ ਦੇ ਨੇ, ਸ੍ਰੀਨਗਰ ਗਏ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਬੱਚੀ ਦੇ ਨਾਲ ਵੀ ਰਾਬਤਾ ਕੀਤਾ, ਉਹਨਾਂ ਦੇ ਪੇਰੈਂਟਸ ਨਾਲ, ਔਰ ਉਹਨਾਂ ਦੇ ਉਦਮ ਦੇ ਨਾਲ ਹੀ ਮਸਲਾ ਮੈਜੋਰਟੀ ਕਮਿਊਨਿਟੀ ਉਹ ਬਾਕੀਆਂ ਨੂੰ ਵੀ ਮਿਲੇ ਮੁਫਤੀ, ਔਰ ਉਹਨਾਂ ਸਾਰਿਆਂ ਦੇ ਵੀ ਹਮਾਇਤ ਲਈ, ਔਰ ਇਹਨਾਂ ਦੀ ਫਿਰ ਸਰਪ੍ਰਸਤੀ ਥੱਲੇ ਹੀ ਬੱਚੀ ਦਾ ਆਨੰਦ ਕਾਰਜ ਹੋਇਆ। ਕਿਉਂਕਿ ਇਹ ਜਿਹੜੀ ਖਬਰ ਫੈਲਾਈ ਜਾ ਰਹੀ ਸੀ ਕਿ ਜੀ ਉਹ 2 ਵਿਆਹ ਕਿਵੇਂ ਹੋ ਗਏ, ਉਹਦਾ ਨਿਕਾਹ ਜੱਜ ਦੇ ਸਾਹਮਣੇ ਕਬੂਲ ਹੋਇਆ, ਕਿਉਂਕਿ ਬੱਚੀ ਦੀ ਜਿਹੜੀ ਸਪੁਰਦਗੀ ਹੈ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਜਿਹੜੀ ਹੈ ਸ਼ਾਮ ਨੂੰ ਪਰਿਵਾਰ ਨੂੰ ਕੀਤੀ। ਜਿਹੜਾ TV 84 ਨਾਲ ਇੰਟਰਵਿਊ 'ਚ ਪਰਮਜੀਤ ਸਿੰਘ ਸਰਨਾ ਨੇ ਕਿਹਾ, ਉਹਨਾਂ ਨੇ ਕਿਹਾ ਜੀ ਲੋਕਲ ਮੈਜੋਰਟੀ ਕਮਿਊਨਿਟੀ ਦੀ ਸਾਨੂੰ ਜੇ ਹਮਾਇਤ ਨਾ ਹੁੰਦੀ ਤੇ ਅਸੀਂ ਉਸ ਦਾ ਆਨੰਦ ਕਾਰਜ ਕਰਕੇ ਜਿਹੜਾ ਔਰ ਉਹਨਾਂ ਦੇ ਪਰਿਵਾਰ ਤੱਕ ਜਿਹੜਾ ਉਹਨਾਂ ਨੂੰ ਇਹ ਜਿਹੜਾ ਇਹ ਰੁਕਾਵਟ ਬਣ ਜਾਣੀ ਸੀ, ਝਗੜੇ ਦੇ ਚਾਂਸ ਬਣ ਜਾਣੇ ਸੀ। ਪਰ ਉਹਨਾਂ ਨੇ ਇਹ ਗੱਲ ਕਹੀ ਕਿ ਵੀ ਮਨਜਿੰਦਰ ਸਿੰਘ ਸਰਸੇ ਨੇ ਜਿਸ ਕਿਸਮ ਦੀਆਂ ਨਫ਼ਰਤ ਵਾਲੀਆਂ ਗੱਲਾਂ ਕੀਤੀਆਂ ਕਿ ਮੈਂ ਜਦੋਂ ਮੀਡੀਆ ਕਾਨਫਰੰਸ ਕਾਲ ਕੀਤੀ ਤਾਂ ਬਹੁਤ ਸਾਰੇ ਜਿਹੜੇ ਜਰਨਲਿਸਟ ਨੇ ਉਹਦੀ ਸਪੀਚ ਨੂੰ ਕਹਿੰਦੇ, ਮੈਂ ਕਿਹਾ ਜੀ ਮੇਰਾ ਉਹਨਾਂ ਨਾਲ ਕੋਈ ਸੰਬੰਧ ਨਹੀਂ ਹੈ, ਪਰ ਜੇ ਫਿਰ ਵੀ ਉਹਨੇ ਕੁਝ ਐਸਾ ਕਿਹਾ ਮੈਂ ਉਹਦੇ ਬਿਹਾਫ ਤੇ ਵੀ ਤੁਹਾਡੇ ਤੋਂ ਮਾਫੀ ਮੰਗਦਾ। ਸੋ ਮੈਂ ਸਮਝਦਾ ਵੀ ਇਹ ਵਿਜ਼ਡਮ ਹੁੰਦੀ ਹੈ। ਅੱਜ ਹੀ ਡਾਕਟਰ ਇਕਤਦਾਰ ਕਰਾਮਤ ਚੀਮਾ ਨਾਲ UK 'ਚ ਗੱਲ ਹੋ ਰਹੀ ਸੀ, ਮੈਂ ਕਿਹਾ ਜੀ ਇੰਨੀ 35-40 ਸਾਲ ਦੀ ਜੂਨ 84 ਤੋਂ ਬਾਅਦ ਜਿਹੜੀ ਇੱਕ ਨਵੀਂ ਅੰਡਰਸਟੈਂਡਿੰਗ ਜਿਹਦੇ 'ਚ ਪਾਸਟ ਨੂੰ ਫਰਗੇਟ ਕਰਨ ਦੀ ਲਾਈਨ ਆਈ, ਵੀ ਇਹਨੂੰ ਦੂਜੇ ਪਾਸਿਓਂ ਵੀ ਮੈਜੋਰਟੀ ਕਮਿਊਨਿਟੀ ਵੱਲੋਂ ਕੋਈ ਉਸ ਕਿਸਮ ਦੇ ਰਿਸਪੌਂਸ ਨਹੀਂ ਆ ਰਹੇ ਕਿ ਵੀ ਉਹਨਾਂ ਨੂੰ ਸ਼ਾਇਦ ਇਹ ਸਮਝ ਨਹੀਂ ਆ ਰਿਹਾ ਵੀ ਇਹ ਕਿੰਨਾ ਵੱਡਾ ਡੈਮੇਜ, ਇਹ ਕਿੰਨੀ ਵੱਡੀ ਤਕਲੀਫ ਸੀ ਹਿੰਦੂ ਤਵੀਆਂ ਲਈ ਕਿ ਸਿੱਖ ਕਸ਼ਮੀਰੀਆਂ ਦੇ ਨਾਲ ਖਲੋਤੇ, ਜਦੋਂ ਕਸ਼ਮੀਰੀ ਬੱਚੀਆਂ ਭਾਰਤ ਭਰ ਦੇ ਵਿੱਚ ਜਿਹੜੀਆਂ ਨੇ ਉਹ ਜ਼ਬਰਦਾ ਇਹਨਾਂ ਦਾ ਸ਼ਿਕਾਰ ਹੋਣ ਜਾ ਰਹੀਆਂ ਸੀ। 60 ਤੋਂ ਜ਼ਿਆਦਾ ਬੱਚੀਆਂ ਨੂੰ ਆਪਣੇ ਖਰਚ ਤੇ ਬਾਈ 에ਅਰ ਸ੍ਰੀਨਗਰ ਘਰਾਂ ਤੱਕ ਪਹੁੰਚਾਇਆ, ਲੰਡਨ ਤੋਂ ਲੈ ਕੇ ਵੈਨਕੂਵਰ ਤੱਕ। ਜਿਵੇਂ ਕਸ਼ਮੀਰ ਦੇ ਇੱਕ ਜਰਨਲਿਸਟ ਹੈਦਰ ਨੇ ਕਿਹਾ ਕਿ ਜਿਹੜੀ ਖਾਲਿਸਤਾਨੀ ਤਹਿਰੀਕ ਔਰ ਕਸ਼ਮੀਰ ਦੀ ਟੁਗੈਦਰਨੈਸ ਸੀ, ਇਹਨੇ ਇਹਨਾਂ ਨੂੰ ਬਹੁਤ ਤਕਲੀਫ ਦਿੱਤੀ। ਤੇ ਜੇ ਅਸੀਂ ਸਿਰਫ ਨਿਠੱਲੇ ਬਣ ਕੇ ਖਬਰਾਂ ਹੀ ਦੇਖਦੇ ਰਹਿਣਾ, ਉਹਨੂੰ ਕਾਊਂਟਰ ਕਰਨ ਦੀ ਲੋੜ ਹੈ। ਅਸੀਂ ਆਪਣੇ ਲੋਕਾਂ ਦਾ ਵੀ ਮੈਂ ਗੁੱਸਾ ਸਹਿ ਰਿਹਾ, ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਭਾਈ ਇਹ ਹਿੰਦੂ ਤਵੀਆਂ ਦਾ ਏਜੰਡਾ ਜਿਹਨੂੰ ਅਸੀਂ ਤੀਲਾ ਕਰਕੇ ਜਿਸ ਆਲਣੇ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਤਾਂ ਇੱਕ ਠੁੱਡ ਨਾਲ ਹੀ ਉਸ ਦੇ ਸਾਰੇ ਜਿਹੜੇ ਨੇ ਤੀਲੇ ਖਿਲਾਰ ਰਹੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਇੰਪੋਰਟੈਂਟ ਹੈ ਜੇ ਅਸੀਂ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਦੇ ਪੱਖ ਤੋਂ, ਪਾਕਿਸਤਾਨੀ ਭੈਣ ਭਰਾ, ਭਾਰਤੀ ਨਕਸ਼ੇ 'ਚ ਜਿਹੜੇ ਮੁਸਲਮਾਨ ਵੀਰ ਭੈਣਾਂ ਨੇ, ਉਹਨਾਂ ਲਈ ਵੀ ਇਹ ਜ਼ਰੂਰੀ ਹੈ ਕਿ ਉਹ ਖੁੱਲ੍ਹ ਕੇ ਇਸ ਗੱਲ ਦੀ ਨਖੇਦੀ ਕਰਨ ਜੋ ਵੀ ਕੁਛ ਇਸ ਕਿਸਮ ਦਾ ਨੈਗੇਟਿਵ ਹੈ, ਔਰ ਬਜਾਏ ਕਿ ਇਸ ਦੇ ਕਿ ਉਹ ਜਿਹੜੇ ਜਾਲੀ ਆਈਡੀਜ਼ ਦੇ ਉੱਤੇ ਉਹਨਾਂ ਨੇ RSS ਨੇ ਖੜੇ ਕੀਤੇ ਹੋਏ ਨੇ ਕੁਝ ਸਿੱਖ ਨਾਵਾਂ ਦੀਆਂ ਆਈਡੀਜ਼ ਤੇ, ਉਹ ਮੁਸਲਮਾਨਾਂ ਨੂੰ, ਇਸਲਾਮ ਨੂੰ ਗਾਲਾਂ ਕਢਵਾ ਰਹੇ ਨੇ। ਔਰ ਇਸਲਾਮ ਦੀਆਂ ਆਈਡੀਜ਼ ਦੇ ਉੱਤੇ ਹੁਣ ਕੱਲ੍ਹ ਹੀ ਸਾਡੇ ਈਵਨ YouTube ਜਦੋਂ ਲਾਈਵ ਚੱਲ ਰਿਹਾ ਸੀ, ਇੱਕ ਅਰਦੂਗਲ ਦੀ ਆਈਡੀ ਥੱਲੇ ਉਹ ਆ ਕੇ ਜਿਹੜਾ ਉਹ ਦਾਅਵੇ ਕਰ ਰਿਹਾ ਸੀ ਜੀ ਕਿ ਹਜ਼ਾਰਾਂ ਸਿੱਖ ਕੁੜੀਆਂ UK 'ਚੋਂ ਇਸਲਾਮ 'ਚ ਆ ਰਹੀਆਂ, ਉਹ ਪਸੰਦ ਕਰਦੀਆਂ। ਹੁਣ ਇਹ ਸਾਰੇ ਉਹ ਲੋਕ ਨੇ, ਔਰ ਉਹਨੂੰ ਈਵਨ ਸਾਡੇ ਦੂਸਰੇ ਵਿਊਰ ਜਿਹੜੇ ਪਾਕਿਸਤਾਨੀ ਨੇ ਉਹਨਾਂ ਨੇ ਚੈਲੰਜ ਕੀਤਾ, ਉਹਨਾਂ ਕਿਹਾ ਜਾਲੀ ਆਈਡੀ ਹੈ, ਝੂਠਾ ਬੰਦਾ ਹੈ, RSS ਦਾ ਇਹ ਲੜਾਉਣ ਦੀ ਕੋਸ਼ਿਸ਼ ਕਰ ਰਹੇ। ਸੋ ਇਹ ਵਰਤਾਰਾ ਸਾਰੇ ਪਾਸੇ ਹੈ, ਪਰ ਅਸੀਂ ਜੇ ਆਇਡੈਂਟੀਫਾਈ ਵੀ ਕਰੀਏ ਵੀ ਬਹੁਤ ਸਾਰਾ ਕੁਝ ਐਸਾ ਜਾਲੀ ਕਿਸਮ ਦਾ ਚੱਲ ਰਿਹਾ ਤੇ ਉਹਨੂੰ ਕਾਊਂਟਰ ਕਰਨ ਦੀ ਲੋੜ ਵੀ ਹੈ। ਤੇ ਕਲੋਜ਼ਿੰਗ ਦੇ ਵਿੱਚ ਹੁਣ ਅਸੀਂ ਲਿਖਤਾਂ ਵੱਲ ਨਹੀਂ ਜਾਵਾਂਗੇ, ਹਾਲਾਂਕਿ ਡਾਕਟਰ ਅਰਵਿੰਦਰ ਸਿੰਘ ਹੋਰਾਂ ਦੀ ਵੀ ਲਿਖਤ ਹੈ ਸਾਡੇ ਕੋਲ, ਸਿੱਖਸ ਐਂਡ ਕਸ਼ਮੀਰ ਇਸ਼ੂ, ਅਸੀਂ ਮੰਡੇ ਸਾਂਝੀ ਕਰਾਂਗੇ। ਔਰ ਜਿਵੇਂ ਅਸੀਂ ਕਲੋਜ਼ਿੰਗ 'ਚ ਕਬੀਰ ਸਾਹਿਬ ਦੀ ਬਾਣੀ ਨੂੰ ਵਿਚਾਰਦੇ, ਉਹਨਾਂ ਦਾ ਸ਼ਬਦ ਬਰੀਫ ਦੇ ਵਿੱਚ, ਰੀਮਨ ਤੇਰੋ ਕੋਏ ਨਹੀਂ ਖਿੰਚ ਲੈ ਜਿਨ ਭਾਰ, ਬਿਰਖ ਬਸੇਰੋ ਪੰਖ ਕੋ ਤੈਸੋ ਇਹੋ ਸੰਸਾਰ, ਰਾਮ ਰਸ ਪੀਆ ਰੇ ਜੈ ਰਸ ਬਿਸਰ ਗਏ ਰਸ ਔਰ ਰਹਾਓ। ਕਿ ਜਦੋਂ ਰੱਬ ਦਾ ਪਿਆਰ, ਰੱਬ ਦੀ ਇਬਾਦਤ ਦਾ ਸਵਾਦ, ਉਸ ਦਾ ਦੀ ਚੱਸ ਆਉਣੀ ਸ਼ੁਰੂ ਹੋ ਜਾਂਦੀ ਹੈ, ਫਿਰ ਦੂਸਰੇ ਦੁਨਿਆਵੀ ਸਵਾਦ ਜਿਹੜੇ ਨੇ ਉਹ ਸਾਰੇ ਫਜ਼ੂਲ ਲੱਗਦੇ ਨੇ। ਔਰ ਉਹ ਮਨ ਨੂੰ ਸਮਝਾਉਣ ਲਈ ਕਹਿ ਰਹੇ ਨੇ, ਰੇ ਮਨ ਤੇਰੋ ਕੋਈ ਨਹੀਂ ਖਿੰਚ ਲੈ ਜਿਨ ਭਾਰ, ਕਿ ਵੀ ਇਹ ਜਿਨ੍ਹਾਂ ਦੀ ਖਾਤਰ, ਆਪਣੇ ਟੱਬਰ, ਰਿਸ਼ਤੇਦਾਰ, ਕੁਨਬੇ ਦੀ ਖਾਤਰ ਤੂੰ ਝੂਠ ਬੋਲ ਕੇ ਬਹੁ ਪਰਪੰਚ ਕਰ ਪਰ ਤਨ ਲਿਆਵੇ, ਕੋਈ ਗੈਰ ਜਿਹੜਾ ਰਿਜ਼ਕੇ ਹਲਾਲ ਦੀ ਥਾਂ ਜਿਹੜਾ ਰਿਜ਼ਕੇ ਹਰਾਮ ਤੂੰ ਜੇ ਖਾਏਗਾ ਬਾਕੀਆਂ ਨੂੰ ਖਵਾਏਗਾ, ਕਿਸੇ ਨੇ ਤੇਰੇ ਨਾਲ ਨਹੀਂ ਖਲੋਣਾ। ਬਿਰਖ ਬਸੇਰੋ ਪੰਖੋ ਤੈਸੋ ਇਹੋ ਸੰਸਾਰ। ਜਿਵੇਂ ਰੁੱਖ ਦੇ ਉੱਤੇ ਪੰਛੀ ਦਾ ਆਲਣਾ ਹੁੰਦਾ, ਰਾਤ ਨੂੰ ਆਉਂਦਾ,
ਫਿਰ ਉਹ ਉੱਡ ਜਾਂਦਾ ਹੈ, ਉਸ ਦਾ ਉਹਦੇ ਨਾਲ ਕੋਈ ਤਾਲੁਕ ਨਹੀਂ ਰਹਿੰਦਾ ਹੈ। ਇਵੇਂ ਹੀ ਕਦੋਂ ਇਹਨਾਂ ਪ੍ਰਾਣਾਂ ਨੇ ਜੀ ਚੋਂ ਨਿਕਲ ਜਾਣਾ ਹੈ, ਇਹ ਵੀ ਤੇਰਾ ਜਿਹੜਾ ਜੈਸੇ ਤਰਵਰ ਪੰਖ ਬਸੇਰਾ, ਜਿਵੇਂ ਪੰਛੀ ਦਾ ਬਸੇਰਾ ਤਰਵਰ ਦੇ ਉੱਤੇ ਦਰਖਤ ਤੇ ਹੁੰਦਾ, ਇਵੇਂ ਹੀ ਦੁਨੀਆ ਦੇ ਵਿੱਚ ਤੇਰਾ ਟੈਂਪਰੇਰੀ ਇਹ ਟ੍ਰਾਂਜ਼ਿਟ ਹੈ। ਔਰ ਮੂਏ ਕਿਆ ਰੋਈ ਹੈ ਜੋ ਆਪਾ ਥਿਰ ਨਾ ਰਹਾਏ, ਜੋ ਉਪਜੈ ਸੋ ਬਿਨਸ ਹੈ ਦੁੱਖ ਕਰ ਰੋਵੈ ਬੁਲਾਏ। ਕਿ ਭਾਈ ਦੂਸਰਿਆਂ ਦੇ ਜਾਣ ਦਾ ਕਿਉਂ ਰੋਣਾ ਹੈ, ਕਿਉਂਕਿ ਇੱਥੇ ਇਸ ਧਰਤੀ ਦੇ ਉੱਤੇ ਕੋਈ ਵੀ ਚੀਜ਼ ਸਥਿਰ ਨਹੀਂ ਹੈ। ਕਿਸੇ ਨੇ ਵੀ ਜੋ ਉਪਜੈ ਸੋ ਬਿਨਸ ਹੈ, ਕਿ ਜੋ ਪੈਦਾ ਹੋਇਆ ਉਸ ਨੇ ਬਿਨਸਣਾ ਹੈ, ਉਸ ਦੀ ਡਿਸਟਰਕਸ਼ਨ ਜਿਹੜੀ ਹੈ ਉਹ ਅਵਸ਼ ਹੈ। ਦੁੱਖ ਕਰ ਰੋਵੈ ਬੁਲਾਏ, ਐਵੇਂ ਕਾਹਨੂੰ ਰੋਣ ਦਾ ਜਿਹੜਾ ਹੈ ਆਪਣੇ ਸਿਰ ਦੇ ਉੱਤੇ ਜਿਹੜਾ ਉਭਾਰ ਲੈਣਾ। ਇਹਨੂੰ ਮੰਨੋ ਕਿ ਜੋ ਉਪਜੋ ਸੋ ਬਿਨਸ ਹੈ, ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਅਖੀਰ ਕਬੀਰ ਸਾਹਿਬ ਫਰਮਾਉਂਦੇ ਨੇ, ਜੈ ਕੀ ਉਪਜੀ ਤੈ ਰਚੀ, ਪੀਵਤ ਮਰਦਨ ਲਾਗ, ਕਹਿ ਕਬੀਰ ਚਿਤ ਚੇਤਿਆ, ਰਾਮ ਸਿਮਰ ਬੈਰਾਗ। ਕਬੀਰ ਸਾਹਿਬ ਕਹਿੰਦੇ ਨੇ ਕਿ ਜਿੱਥੋਂ ਜਿਹੜੀ ਚੀਜ਼ ਪੈਦਾ ਹੁੰਦੀ ਹੈ, ਜਿਹਨੇ ਪੈਦਾ ਕੀਤੀ ਉਹਨੇ ਹੀ ਉਸ ਦਾ ਅੰਤ ਕਰ ਦੇਣਾ ਹੈ। ਰੱਬ ਹੀ ਕਰਨ ਕਰਾਣ ਸਮਰੱਥ ਹੈ। ਔਰ ਇਹ ਜਿਹੜਾ ਤੂੰ ਆਪਣੀ ਜ਼ਿੰਦਗੀ ਨੂੰ ਰੱਬ ਦੀ ਬੰਦਗੀ ਵੱਲ ਲਾ, ਆਪਣੇ ਚਿੱਤ ਦੇ ਵਿੱਚ ਉਸ ਰੱਬ ਨੂੰ ਚੇਤੇ ਕਰ, ਆਪਣੇ ਅੰਦਰ ਵੈਰਾਗ ਪੈਦਾ ਕਰ। ਡਿਟੈਚ ਵੈਰਾਗ ਹੁੰਦਾ ਹੈ। ਦੁਨਿਆਵੀ ਮਾਇਆ ਦੇ ਵਿੱਚ ਅਸੀਂ ਫਸੇ ਜਦੋਂ ਉਹਦੇ ਤੋਂ ਟੁੱਟਾਂਗੇ ਨਹੀਂ, ਮਨ ਦੇ ਅੰਦਰ ਰੱਬ ਦੀ ਚਾਹਨਾ ਦਾ ਜਿਹੜਾ ਵੈਰਾਗ ਨਹੀਂ ਹੋਏਗਾ, ਜਿਹਨੂੰ ਬਾਬਾ ਫਰੀਦ ਨੇ ਫਰਮਾਇਆ ਕਿ ਫਰੀਦਾ ਜਿਤ ਤਨ ਬਿਰਹਾ ਨਾ ਉਪਜੈ, ਸੋ ਤਨ ਜਾਣ ਮਸਾਨ। ਕਿ ਜਿਸ ਦਿਲ ਦੇ ਅੰਦਰ ਬਿਰਹਾ ਨਹੀਂ, ਬਿਰਹਾ ਆਖੀ ਹੈ, ਬਿਰਹਾ ਤੂੰ ਸੋ। ਬਿਰਹਾ ਜਿਹੜੀ ਹੈ ਵਿਛੋੜ ਹੈ, ਕਿ ਜਦੋਂ ਤੱਕ ਵਿਛੋੜੇ ਦੀ ਪੀੜ ਅੰਦਰ ਨਹੀਂ ਆਏਗੀ, ਰੱਬ ਤੋਂ ਵਿਛੜਨ ਦੀ ਉਹ ਪੀੜ ਨਹੀਂ ਹੈ, ਉਦੋਂ ਤੱਕ ਰੱਬ ਨਾਲ ਮਿਲਾਪ ਦਾ ਚਾਅ ਨਹੀਂ ਹੋਏਗਾ। ਜਦੋਂ ਬਿਰਹਾ ਪੈਦਾ ਹੁੰਦੀ ਹੈ ਫਿਰ ਹੀ ਮਿਲਾਪ ਹੁੰਦਾ ਹੈ, ਜਿਹਨੂੰ ਵਸਲ ਕਿਹਾ ਜਾਂਦਾ ਹੈ। ਤੇ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਜੇ ਉਸ ਰੱਬ ਨੂੰ ਚੇਤੇ 'ਚ ਰੱਖੋਗੇ ਤੇ ਫਿਰ ਵਸਲ ਵੀ ਹੋਏਗਾ, ਮਿਲਾਪ ਵੀ ਹੋਏਗਾ, ਉਸ ਰੱਬ ਦੇ ਨਾਲ ਇਕਮਿਕਤਾ ਹਾਸਲ ਹੋਏਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਵੇਂ ਇਸ਼ੂਜ਼ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@viewer.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ ਜੀ ਵੀਰੀ ਫੋ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।